ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਕੈਲੀਫੋਰਨੀਆ ਦੇ ਵਿੱਚ ਵੱਧ ਰਹੇ ਕ੍ਰਾਈਮ ਨੂੰ ਲੈ ਕੇ ਕੁਝ ਗੱਲਾਂ ਤੁਹਾਡੇ ਨਾਲ ਜਿਹੜੀਆਂ ਕਰਾਂਗੇ। ਅਨਫੋਰਚੂਨੇਟਲੀ ਬਦਕਿਸਮਤੀ ਦੇ ਨਾਲ ਇਹ ਜਿਹੜੀਆਂ ਕੁਝ ਘਟਨਾਵਾਂ ਵਾਪਰੀਆਂ ਆਪਣੇ ਪੰਜਾਬੀ ਪਰਿਵਾਰਾਂ ਦੇ ਨਾਲ ਆ। ਦੋ ਵੱਖ-ਵੱਖ ਸ਼ਹਿਰਾਂ 'ਚ ਦੋ ਅਜਿਹੀਆਂ ਘਟਨਾਵਾਂ ਜਿਨ੍ਹਾਂ ਨੇ ਸਹਿਮ ਦਾ ਡਰ ਦਾ ਮਾਹੌਲ ਇੱਥੇ ਬਣਾ ਦਿੱਤਾ। ਜੋ ਕ੍ਰਾਈਮ ਦਾ ਰੇਟ ਇੱਥੇ ਦਿਨ ਬ ਦਿਨ ਵੱਧ ਰਿਹਾ ਆ, ਉਸ ਦੇ ਕਰਕੇ ਇਹ ਡਰ ਦਾ ਮਾਹੌਲ ਆ। ਇੱਕ ਘਟਨਾ ਸਟਾਕਟਨ ਦੀ, ਇੱਕ ਘਟਨਾ ਯੂਨੀਅਨ ਸਿਟੀ ਬੇ ਏਰੀਏ ਹੇਵਰਡ ਵਾਲੇ ਇਲਾਕੇ ਦੀ ਤੁਹਾਡੇ ਨਾਲ ਸ਼ੇਅਰ ਕਰੂੰਗਾ। ਪਹਿਲਾਂ ਗੱਲ ਕਰਦੇ ਹਾਂ ਯੂਨੀਅਨ ਸਿਟੀ ਵਾਲੀ ਇਹ ਘਟਨਾ ਦੀ। ਚੋਰੀ, ਲੁਟੇਰੇ, ਰੋਬਰੀ ਇਹ ਇੱਕ ਆਮ ਜਿਹੜੇ ਲਫ਼ਜ਼ ਆ ਉਹ ਕੈਲੀਫੋਰਨੀਆ ਦੀਆਂ ਖਬਰਾਂ ਦੇ ਵਿੱਚ ਬਣਦੇ ਜਾ ਰਹੇ ਆ। ਰੀਜ਼ਨ ਇਹਦੇ ਵਿੱਚ ਕੀ ਆ? ਕ੍ਰਾਈਮ ਨੂੰ ਲੈ ਕੇ ਇੱਥੋਂ ਦੇ ਜਿਹੜੇ ਲਾਅ ਮੇਕਰਸ ਆ ਉਹਨਾਂ ਦੀ ਸੋਚ ਬੜੀ ਹੀ ਢਿੱਲੀ ਆ, ਨਕੰਮੀ ਵੀ ਆਪਾਂ ਇਸ ਦੇ ਵਿੱਚ ਸ਼ਬਦ ਵਰਤ ਸਕਦੇ ਹਾਂ। ਉਹਨਾਂ ਨੂੰ ਖੁੱਲ੍ਹ ਮਿਲੀ ਆ, ਰਹਿ ਰਹੇ ਲੋਕ ਲਾਅ ਅਬਾਈਡਿੰਗ ਸਿਟੀਜ਼ਨਸ ਜਿਹੜੇ ਟੈਕਸ ਵੀ ਭਰਦੇ ਆ, ਸਾਰਾ ਕੁਛ ਕਰਦੇ ਆ, ਦਿਨ ਰਾਤ ਮਿਹਨਤ ਕਰਦੇ ਆ, ਉਹਨਾਂ ਨੂੰ ਇਹਨਾਂ ਕ੍ਰਿਮੀਨਲਸ ਤੋਂ ਹੁਣ ਡਰ ਵਧਿਆ। ਹੁਣ ਆਪਾਂ ਇਹ ਨਹੀਂ ਕਹਿ ਰਹੇ ਵੀ ਕ੍ਰਾਈਮ ਜਿਹੜਾ ਪਹਿਲੋਂ ਕਦੀ ਨਹੀਂ ਸੀ ਹੁੰਦਾ ਵੀ ਹੁਣ ਹੋਣ ਲੱਗਾ, ਪਰ ਉਸ ਦੇ ਆંકੜੇ ਜਿਹੜੇ ਉਹ ਲਗਾਤਾਰ ਵੱਧ ਰਹੇ ਆ। ਨਿੱਤ ਆਏ ਦਿਨ ਨਵੀਆਂ ਵੀਡੀਓਜ਼ ਆਪਣੇ ਸਾਹਮਣੇ ਆ। ਯੂਨੀਅਨ ਸਿਟੀ ਦੀ ਘਟਨਾ ਦੇ ਵਿੱਚ ਕੀ ਹੋਇਆ, ਹੁਣ ਇਹ ਇੱਕ ਸਾਰਿਆਂ ਨੂੰ ਪਤਾ ਆ ਵੀ ਜਿਹੜੇ ਆਪਣੇ ਪੰਜਾਬੀ ਪਰਿਵਾਰ ਨੇ ਉਹ ਘਰਾਂ ਦੇ ਵਿੱਚ ਕਈਆਂ ਦੇ ਕੈਸ਼ ਵੀ ਹੁੰਦਾ ਆ, ਸੋਨਾ ਵੀ ਹੁੰਦਾ ਆ। ਕੁਛ ਬੀਬੀਆਂ ਜਿਹੜੀਆਂ ਕਿ ਦੇਖਣ ਨੂੰ ਵੀ ਸਾਊਥ ਏਸ਼ੀਅਨ ਮੂਲ ਦੀਆਂ ਲੱਗਦੀਆਂ, ਹੁਣ ਇਹ ਨਹੀਂ ਪਤਾ ਵੀ ਉਹ ਪੰਜਾਬ ਵਾਲੇ ਪਾਸੋਂ ਆ, ਪਾਕਿਸਤਾਨ ਤੋਂ ਆ ਜਾਂ ਹੋਰ ਕਿਸੇ ਦੀਆਂ। ਸ਼ਕਲਾਂ ਉਹਨਾਂ ਦੀਆਂ ਆਪਣੇ ਵਰਗਿਆਂ ਦੇ ਨਾਲ ਹੀ ਮਿਲਦੀਆਂ ਜੁਲਦੀਆਂ। 4-5 ਦਾ ਝੁੰਡ ਆਉਂਦਾ ਆ। ਘਰ ਦੇ ਬਾਹਰ ਖੜੀ ਗੱਡੀ ਦੇ ਵਿੱਚ ਉਹਨਾਂ ਨੂੰ ਜੋ ਚਲਾ ਕੇ ਲੈ ਕੇ ਆਇਆ, ਉਹ ਗੱਡੀ ਨੂੰ ਇਸ ਤਰੀਕੇ ਦੇ ਨਾਲ ਕਰਦਾ ਵੀ ਗੱਡੀ ਖਰਾਬ ਹੋ ਗਈ ਆ, ਉਹਨੂੰ ਠੀਕ ਕਰ ਰਿਹਾ ਆ। ਪਰ ਉਹ ਉਸ ਤਾਕ ਦੇ ਵਿੱਚ ਹੁੰਦੇ ਆ ਜਿਸ ਦੇ ਘਰ ਦੇ ਵਿੱਚ ਕੋਈ ਨਾ ਹੋਵੇ, ਉੱਥੇ ਵੜਦੇ ਆ। ਅੰਦਰ ਘਰ ਦੇ ਵਿੱਚ ਘੁੱਸ ਕੇ ਉਹਨਾਂ ਨੂੰ ਪਤਾ ਵੀ ਕਿਉਂਕਿ ਇਹ ਸੋਨਾ ਰੱਖਦੇ ਆ, ਉਹਨਾਂ ਦੇ ਕੋਲ ਕੁਝ ਗੋਲਡ ਡਿਟੈਕਟਰਸ ਜਾਂ ਕੁਝ ਮੈਟਲ ਡਿਟੈਕਟਰ ਵਰਗੀਆਂ ਚੀਜ਼ਾਂ ਹੁੰਦੀਆਂ ਆ, ਤੇ ਅੰਦਰ ਵੜ ਕੇ ਉਹ ਸਾਰਾ ਕੁਝ ਸਾਫ਼ ਕਰਕੇ ਜਿਹੜਾ ਉਹ ਲੈ ਜਾਂਦੇ ਆ। ਇਹ ਯੂਨੀਅਨ ਸਿਟੀ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਇਹ ਘਟਨਾ ਵਾਪਰੀ। ਜਿਨ੍ਹਾਂ ਦੇ ਨਾਲ ਵਾਪਰੀ ਉਹਨਾਂ ਨੇ ਆਪਣੇ ਨਾਲ CCTV ਫੁਟੇਜ ਜਿਹੜੀ ਆ ਉਹ ਸ਼ੇਅਰ ਕੀਤੀ। ਉਹ ਤੁਸੀਂ ਨਾਲ ਦੇਖ ਸਕਦੇ ਆ ਵੀ ਕਿਸ ਤਰੀਕੇ ਦੇ ਨਾਲ ਕਦੀ ਘਰ ਦੇ ਕੇਸ ਪਾਸਿਓਂ ਦੀ ਆਉਂਦੇ ਆ, ਗੱਡੀ ਬਾਹਰ ਜਿਹੜੀ ਆ ਉਹ ਖੜ੍ਹ ਕੇ ਉਹ ਇਸ ਤਰੀਕੇ ਦਾ ਛਲਾਵਾ ਕਰ ਰਿਹਾ ਵੀ ਗੱਡੀ ਖਰਾਬ ਹੋਈ ਆ ਤੇ ਠੀਕ ਕਰ ਰਹੇ ਆ, ਪਰ ਉਸੇ ਦੀ ਆੜ ਦੇ ਵਿੱਚ ਉਹ ਝੱਟ ਦੇਣੀ ਕੁਛ ਮਿੰਟਾਂ ਦੇ ਵਿੱਚ ਚੋਰੀ ਕਰਕੇ ਜਿਹੜੀ ਉੱਥੋਂ ਦੌੜ ਜਾਂਦੇ ਆ। ਇੱਦਾਂ ਦੀ ਇੱਕ ਹੋਰ ਘਟਨਾ ਉਹਨਾਂ ਨੇ ਜਿਹੜਾ ਦੱਸਿਆ ਉਹਨਾਂ ਦੇ ਕਿਸੇ ਹੋਰ ਜਾਣਕਾਰ ਦੇ ਨਾਲ ਹੋਈ, ਜਿੱਥੇ ਉਹਨਾਂ ਨੇ ਇੱਦਾਂ ਹੀ ਕੀਤਾ। ਉਹ ਕਿਸੇ ਦੇ ਘਰ ਦੇ ਵਿੱਚ ਉਹਨਾਂ ਦਾ ਨਿਆਣਾ ਸੁੱਤਾ ਪਿਆ ਸੀ, ਉਹਨੂੰ ਪਤਾ ਹੀ ਨਹੀਂ ਸੀਗਾ ਵੀ ਨਿਆਣੇ ਅੰਦਰ ਸੁੱਤੇ ਪਏ ਆ। ਉਹ ਜਦੋਂ ਖੁੱਲ੍ਹੇ ਤਾਂ ਉੱਥੋਂ ਦੌੜ ਗਏ, ਪਰ ਭੱਜਦੇ ਉਹਨਾਂ ਨੇ ਕੁਛ ਜਿਹੜੀਆਂ ਆ ਇਹਨਾਂ ਚੋਰਾਂ ਦੀਆਂ, ਇਹਨਾਂ ਰੋਬਰਸ ਦੀਆਂ ਜਿਹੜੀਆਂ ਤਸਵੀਰਾਂ ਖਿੱਚ ਲਈਆਂ। ਹੁਣ ਕੀ ਹੁੰਦਾ ਜਾ ਰਿਹਾ ਆ, ਆਪਣੇ ਜਿੰਨੇ ਵੀ ਰਹਿ ਰਹੇ ਆ, ਚਾਹੇ ਤੁਸੀਂ ਕੈਲੀਫੋਰਨੀਆ 'ਚ, ਚਾਹੇ ਤੁਸੀਂ ਕਿਸੇ ਹੋਰ ਸੂਬੇ 'ਚ ਆ, ਜਿਉਂ-ਜਿਉਂ ਚੋਰਾਂ ਨੂੰ ਆਪਣੇ ਰਹਿਣ ਸਹਿਣ ਦਾ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਰਿਹਾ ਆ, ਤਾਂ ਉਹ ਭਾਈ ਨਿਧੜਕ ਹੋ ਕੇ ਆ ਰਹੇ ਆ। ਆਪਣੀ ਸੇਫਟੀ ਦਾ ਧਿਆਨ ਰੱਖੋ, ਪਤਾ ਲੱਗੋ ਵੀ ਕੀ ਕੁਛ ਕਰ ਰਹੇ ਆ, ਕਿੱਦਾਂ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਸੇਫ ਰੱਖਣਾ ਆ। ਇਹਦੇ ਵਿੱਚ ਇਹ ਵੀ ਆ ਵੀ ਆਪਾਂ ਚੀਜ਼ਾਂ ਵੀ ਮਹਿੰਗੀਆਂ ਚੀਜ਼ਾਂ ਆ, ਬਹੁਤੀਆਂ ਘਰੇ ਜਿਹੜਾ ਸੋਨਾ ਆ, ਕੈਸ਼, ਇੱਦਾਂ ਦੀਆਂ ਚੀਜ਼ਾਂ ਘੱਟ ਰੱਖੀਏ, ਲੋੜ ਪੈਂਦੀ ਆ, ਪਰ ਜੇ ਉਹ ਰੱਖਣੀਆਂ ਤਾਂ ਭਾਈ ਆਪਣੀ ਸੇਫਟੀ ਦੇ ਲਈ ਕੁਛ ਨਾ ਕੁਛ ਆਪਣੇ ਕੋਲ ਰੱਖੋ, ਤਾਂ ਜੋ ਜੇ ਕੋਈ ਇੱਦਾਂ ਦਾ ਆਉਂਦਾ ਆ ਤਾਂ ਉਸ ਨੂੰ ਰੋਕਿਆ ਜਾ ਸਕੇ। ਸੋ ਇਹਦੇ ਕਰਕੇ ਉਸ ਪੂਰੇ ਇਲਾਕੇ ਦੇ ਵਿੱਚ ਇੱਕ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੈ। ਪਹਿਲੋਂ ਕੀ ਹੋ ਰਿਹਾ ਸੀ, ਜੋ ਆਪਾਂ ਪੰਜਾਬ ਵਿੱਚ ਚੇਨ ਸਨੈਚਿੰਗ ਤੇ ਹੋਰ ਸਾਰੀਆਂ ਘਟਨਾਵਾਂ ਜਿਹੜੀਆਂ ਸੁਣਦੇ ਹਾਂ, ਇੱਥੇ ਵੀ ਇਹ ਚੀਜ਼ਾਂ ਹੋਣ ਲੱਗੀਆਂ। ਫਿਰ ਬੀਬੀਆਂ ਨੂੰ ਵਿਚਾਰੀਆਂ ਨੂੰ ਫਿਰ ਕੰਨਾਂ ਦੇ ਵਿੱਚੋਂ ਜਿਹੜਾ ਗੋਲਡ ਆ ਜਾਂ ਹੋਰ ਚੀਜ਼ਾਂ ਆ ਉਹ ਲਾਹ ਕੇ ਤੁਰਨਾ ਫਿਰਨਾ ਪੈ ਰਿਹਾ। ਸੋ ਇਹ ਯੂਨੀਅਨ ਸਿਟੀ ਹੇਵਰਡ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਇੱਥੇ ਵਾਪਰੀਆਂ, ਜਿੱਥੇ ਕੁਛ ਪੰਜਾਬੀ ਦਿਖਣ ਵਾਲੀਆਂ ਸਾਊਥ ਏਸ਼ੀਅਨ ਮੂਲ ਦੀਆਂ ਜਿਹੜੀਆਂ ਬੀਬੀਆਂ ਆ ਉਹ ਘਰ ਦੇ ਵਿੱਚ ਜਾਂਦੀਆਂ ਆ, ਚੋਰੀ ਕਰਦੀਆਂ ਆ। ਮੈਟਲ ਡਿਟੈਕਟਰ, ਗੋਲਡ ਡਿਟੈਕਟਰਸ ਦੇ ਨਾਲ CCTV ਦੇ ਵਿੱਚ ਕੈਦ ਹੋਈਆਂ ਤਸਵੀਰਾਂ ਤੁਸੀਂ ਇਸ ਦੇ ਵਿੱਚ ਜਿਹੜੀਆਂ ਦੇ ਸਕਦੇ ਆ। ਦੂਜੀ ਘਟਨਾ ਹੋਰ ਵੀ ਖੌਫਨਾਕ ਆ। ਇਹ ਸਟਾਕਟਨ ਦੇ ਵਿੱਚ ਵਾਪਰੀ 15 ਅਗਸਤ ਦੀ ਰਾਤ ਨੂੰ ਤਕਰੀਬਨ 9:30 ਵਜੇ। ਉੱਥੇ ਜਿਹੜਾ ਇੱਕ ਪਰਿਵਾਰ ਆ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਦੱਸਿਆ ਰਾਤ ਨੂੰ ਤਕਰੀਬਨ 9:30 ਵਜੇ ਉੱਥੇ 15 ਅਗਸਤ ਨੂੰ 5 ਹਥਿਆਰਬੰਦ ਲੋਕ ਉਹਨਾਂ ਦੇ ਘਰ ਦੇ ਵਿੱਚ ਵੜ ਗਏ। 3 ਸਾਲ ਦਾ ਉਹਨਾਂ ਦਾ ਬੱਚਾ ਸੀ।
ਇੱਕ ਬਜ਼ੁਰਗ ਸੀ ਨਾਲ, ਉਹਦੀ ਕਨਪੱਟੀ ਦੇ ਉੱਤੇ ਬੰਦੂਕ ਧਰ ਕੇ ਕਹਿੰਦੇ ਵੀ ਸਾਨੂੰ ਜੋ ਕੁਝ ਹੈਗਾ ਆ ਉਹ ਦੇ ਦਿਓ। ਲੈ ਕੇ ਕਹਿੰਦੇ ਭਾਵੇਂ ਕੁਛ ਨਹੀਂ ਗਏ, ਉੱਥੋਂ ਕੁਛ ਮਿਲਿਆ ਨਹੀਂ ਬਜ਼ੁਰਗ ਦੇ ਕੋਲ, ਨਿਆਣੇ ਦੇ ਕੋਲ, ਜਾਂ ਚੋਰਾਂ ਨੂੰ ਲੱਗਾ ਵੀ ਭਾਈ ਆਹ ਤਾਂ ਕੰਮ ਖਰਾਬ ਹੋ ਗਿਆ, ਉੱਥੋਂ ਦੌੜ ਤਾਂ ਗਏ, ਪਰ ਕਹਿੰਦੇ ਵੀ ਟਰੌਮਾ, ਸਦਮਾ ਬਹੁਤ ਭਾਰਾ ਆ। ਇਸ ਤੋਂ ਪਹਿਲਾਂ ਜੁਲਾਈ ਮਹੀਨੇ 'ਚ ਸਟਾਕਟਨ ਦੇ ਇਲਾਕੇ ਦੇ ਵਿੱਚ ਇੱਦਾਂ ਹੀ ਬੰਦੂਕ ਦੀ ਨੋਕ ਦੇ ਉੱਤੇ ਚੋਰੀ ਕੀਤੀ ਗਈ, ਰੋਬਰੀ ਕੀਤੀ ਗਈ ਘਰ ਦੇ ਵਿੱਚ ਆ ਕੇ। ਉਸ ਤੋਂ ਪਹਿਲਾਂ ਉੱਥੇ ਦੀ ਇੱਕ ਹੋਰ ਘਟਨਾ ਵਾਪਰੀ ਜਿੱਥੇ ਇੱਕ ਬੰਦਾ ਨਕਲੀ ਜਿਹੜੀਆਂ ਟੌਫੀਆਂ ਵੇਚਣ ਵਾਲਾ ਬਣ ਕੇ ਦਰਵਾਜ਼ਾ ਖੜਕਾਉਂਦਾ ਆ। ਜਿੰਨੇ ਚਿਰ ਨੂੰ ਉਹ ਦਰਵਾਜ਼ਾ ਖੋਲ੍ਹਦਾ ਹੈ ਹੋਮ ਓਨਰ, ਉਹ ਜਿਹੜੇ 4-5 ਜਾਣੇ ਹੋਰ ਆਉਂਦੇ ਆ, ਨਕਾਬ ਪਾਏ ਹੁੰਦੇ ਆ, ਘਰ ਦੇ ਵਿੱਚ ਵੜ ਕੇ ਚੋਰੀ ਕਰਕੇ, ਰੋਬਰੀ ਕਰਕੇ, ਲੁੱਟ ਕਰਕੇ ਜਿਹੜੇ ਉੱਥੋਂ ਦੌੜ ਜਾਂਦੇ ਆ। ਇਹ ਇੱਕ ਆਮ ਚਲਨ ਬਣਦਾ ਜਾ ਰਿਹਾ ਆ। 3 ਸਾਲ ਦਾ ਬੱਚਾ ਜਿਸ ਨੂੰ ਇੱਦਾਂ ਬੰਦੂਕ ਦੇਖਣੀ ਪੈ ਜੇ, ਇੱਕ ਬਜ਼ੁਰਗ ਜਿਹੜੇ ਕਿ ਪੌੜੀ ਦੇ ਨਾਲ ਜਿਹੜੇ ਉਹ ਤੁਰ ਰਹੇ ਸੀਗੇ, ਉਹਨਾਂ ਨੂੰ ਜੇ ਕੁਝ ਹੋ ਜਾਂਦਾ ਤਾਂ ਕੀ ਹੋਣਾ। ਇਹ ਸਟਾਕਟਨ ਵਾਲੀ ਘਟਨਾ ਦੇ ਵਿੱਚ ਗਰਮੀ ਹੋਣ ਕਰਕੇ ਜਿੱਦਾਂ ਆਪਾਂ ਥੋੜ੍ਹਾ ਬਹੁਤਾ ਕਰੈਕ ਕਰਕੇ ਰੱਖਦੇ ਆ ਨਾ ਵੀ ਗਰਾਜ ਡੋਰ ਨੂੰ ਖੋਲ੍ਹ ਕੇ ਰੱਖੀਏ, ਉਸੇ ਦਾ ਉਹਨਾਂ ਨੇ ਫਾਇਦਾ ਚੱਕਦੇ ਹੋਏ ਗਰਾਜ ਡੋਰ ਨੂੰ ਖੋਲ੍ਹਿਆ, ਤੋੜਿਆ, ਅੰਦਰ ਵੜ ਕੇ ਤੇ ਉਹਨਾਂ ਨੇ ਰੋਬਰੀ ਇਸ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਇਹ ਆਮ ਵਰਤਾਰੇ ਹੁੰਦੇ ਜਾ ਰਹੇ ਆ। ਹੁਣ ਗੱਲ ਕਰਦੇ ਹਾਂ ਜਿਹੜਾ ਇੱਕ ਨਵਾਂ ਬਿੱਲ ਪਾਸ ਹੋਣ ਦੀ ਕਗਾਰ 'ਤੇ ਸੀਗਾ, SB 553। ਇਸ ਤੋਂ ਪਹਿਲਾਂ ਪ੍ਰੋਪ 47, ਜਿਸ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਇਹ ਡਰ ਆ ਵੀ ਭਾਈ ਜਿਹੜੇ ਕ੍ਰਿਮੀਨਲ ਆ ਉਹ ਵੱਧ ਜਾਣੇ ਆ, ਕ੍ਰਾਈਮ ਵਾਲਿਆਂ ਨੂੰ ਕੋਈ ਡਰ ਹੀ ਨਹੀਂ ਰਹਿਣਾ, ਲਾ ਇਨਫੋਰਸਮੈਂਟ ਦੇ ਹੱਥ ਵੱਜਦੇ ਜਾ ਰਹੇ ਆ। ਜਦੋਂ ਸਟੋਰ ਬੰਦ ਹੋ ਗਏ ਜਾਂ ਸਟੋਰਾਂ 'ਚੋਂ ਇਹ ਚੀਜ਼ਾਂ ਘਟੀਆਂ, ਜਾਂ ਉਹਨਾਂ ਨੇ ਕਿੱਧਰ ਨੂੰ ਜਾਣਾ, ਘਰਾਂ 'ਚ ਆਉਣਾ। ਇਹ ਜਿਹੜੀਆਂ ਵਾਰਦਾਤਾਂ ਘਰਾਂ 'ਚ ਵੱਧ ਸਕਦੀਆਂ ਆ। ਆਪਣੇ ਜਿਹੜੇ ਲਾ ਇਨਫੋਰਸਮੈਂਟ, ਪਾਲਿਸੀ ਮੇਕਰ, ਲਾ ਮੇਕਰਸ ਆ, ਉਹਨਾਂ ਨੂੰ ਦੱਸੋ, ਉਹਨਾਂ ਦੇ ਕੰਨ ਖੋਲ੍ਹੋ, ਅੱਖਾਂ ਖੋਲ੍ਹੋ, ਉਹਨਾਂ ਨੂੰ ਰਿਐਲਿਟੀ ਦਾ ਪਤਾ ਲੱਗੇ ਵੀ ਇਸ ਟਾਈਮ ਆਪਾਂ ਕਿਹੜੇ ਮਾਹੌਲ ਦੇ ਵਿੱਚ ਜਿਹੜੇ ਉਹ ਰਹਿ ਰਹੇ ਹਾਂ। ਲੋਕਾਂ ਦੇ ਘਰਾਂ ਦੇ ਵਿੱਚ ਨਿਧੜਕ ਹੋ ਕੇ ਚੋਰ ਬੰਦੂਕਾਂ ਲੈ ਕੇ ਘੁੱਸ ਕੇ ਲੁੱਟ ਖੋਹ ਜਿਹੜੀ ਉਹ ਕਰ ਰਹੇ ਆ। ਜਾਂ ਜੇ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਤਾਂ ਉਹ ਦਰਵਾਜ਼ੇ ਤੋੜ ਕੇ, ਸ਼ੀਸ਼ੇ ਭੰਨ ਕੇ, ਜਾਂ ਕਿਸੇ ਨਾ ਕਿਸੇ ਤਰੀਕੇ ਘਰ 'ਚ ਵੜ ਕੇ ਚੋਰੀਆਂ ਕਰ ਰਹੇ ਆ। ਬਚ ਕੇ ਰਹੋ, ਦੇਖੋ ਆਲੇ ਦੁਆਲੇ ਕੀ ਹੋ ਰਿਹਾ, ਸਤਰਕ ਰਹੋ, ਅਲਰਟ ਰਹੋ, ਨਹੀਂ ਤਾਂ ਇਹ ਪਤਾ ਨਹੀਂ ਕਿਹੜੇ ਦਿਨ ਇਹ ਵਿਕਟਮ ਵਾਲੀ ਥਾਂ 'ਤੇ ਆਪਾਂ ਖੜੇ ਹੋਣਾ ਹੈ। ਇਹ ਆਪਣੇ ਭੈਣ ਭਾਈ ਆ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੋਇਆ। ਇਹ ਆਪਣੇ ਪੰਜਾਬੀ ਪਰਿਵਾਰਾਂ ਦੇ ਨਾਲ ਹੋਇਆ ਤੇ ਪਤਾ ਆਪਾਂ ਨੂੰ ਜ਼ਿਆਦਾ ਲੱਗਾ, ਦੂਜਿਆਂ ਦੇ ਨਾਲ ਵੀ ਇੱਦਾਂ ਹੀ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਆ। ਸੋ ਭਾਈ ਅਲਰਟ ਰਹੋ, ਦੇਖੋ ਕੀ ਕੁਛ ਜਿਹੜਾ ਇਸ ਦੇ ਵਿੱਚ ਹੋ ਰਿਹਾ ਹੈਗਾ ਆ। ਬਾਕੀ ਮਹਿੰਗੀਆਂ ਚੀਜ਼ਾਂ, ਸੋਨਾ, ਇੱਦਾਂ ਦੀਆਂ ਚੀਜ਼ਾਂ ਘਰ ਦੇ ਵਿੱਚ ਘੱਟ ਰੱਖਣ ਦੀ ਕੋਸ਼ਿਸ਼ ਕਰੋ, ਲੋਕਰ ਵਗੈਰਾ ਦੀ ਜਿਹੜੀ ਸਹੂਲਤ ਨੂੰ ਵਰਤੋ। ਬਾਕੀ ਜਿਹੜੇ ਡੋਰਸ ਕਰੈਕ ਕਰਕੇ ਰੱਖਦੇ ਆ ਵੀ ਗਰਮੀ ਬੜੀ ਆ ਤੇ ਉਹ ਤੋਂ ਬਚਾਅ ਦੇ ਲਈ ਇਹ ਕਰੀਏ ਤੇ ਦੇਖ ਲਓ ਵੀ ਪਤਾ ਨਹੀਂ ਕੀ ਹੋਵੇ। ਆਲਦੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇਹ ਚੀਜ਼ਾਂ ਨਾ ਕਰ ਸਕੀਏ, ਕਰ ਸਕਦੇ ਹੋਣਾ ਚਾਹੀਦਾ ਆ। ਕਾਨੂੰਨ ਦੇ ਹੱਥ ਥੋੜ੍ਹੇ ਮਜ਼ਬੂਤ ਜਿਹੜੇ ਉਹ ਕਰੋ। ਇਹਨਾਂ ਚੋਰਾਂ ਲਟੇਰਿਆਂ ਨੂੰ ਜਿਹੜੀ ਨੱਥ ਪੈਣੀ ਚਾਹੀਦੀ ਆ, ਨਹੀਂ ਤਾਂ ਕੈਲੀਫੋਰਨੀਆ ਦੇ ਹਾਲ ਬਦ ਤੋਂ ਬੱਤਰ ਜਿਹੜੇ ਇਹਨਾਂ ਸ਼ਹਿਰਾਂ ਦੇ ਲਗਾਤਾਰ ਬਣਦੇ ਜਾਣੇ ਆ। ਸੋ ਧਿਆਨ ਰੱਖੋ, ਅਲਰਟ ਰਹੋ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।